ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਐਂਡ ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਸੋ ਇਸ ਦੇ ਵਿੱਚ ਹਮੇਸ਼ਾ ਹੀ ਆਪਾਂ ਗੁਰਬਾਣੀ ਵਿਚਾਰਾਂ ਤੋਂ ਨਾਲ ਸਾਂਝੀਆਂ ਕਰਦੇ ਹਾਂ, ਪਰ ਮੈਂ ਕੁਝ ਥੋੜੀਆਂ ਲਾਈਨਾਂ ਜੋ ਬੜੀਆਂ ਹੀ ਸੱਚੀਆਂ ਤੇ ਸੁੱਚੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਸੋ ਅੱਜ ਮੈਂ ਕੁਝ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਲਾਈਨਾਂ। ਇੱਕ ਪਰਮਾਤਮਾ ਦਾ ਦਿੱਤਾ ਹੋਇਆ ਹੀ ਮਨੁੱਖ ਨੂੰ ਰਚਾ ਸਕਦਾ ਹੈ, ਮਨੁੱਖ ਦਾ ਦਿੱਤਾ ਹੋਇਆ ਮਨੁੱਖ ਨੂੰ ਨਹੀਂ ਰਚਾ ਸਕਦਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਲਾਈਨ ਦੇ ਵਿੱਚ ਤੁਸੀਂ ਵਿਜ਼ਡਮ ਆਫ ਦਾ ਏਜਸ ਦਿੱਤੀ ਹੈ ਕਿ ਬੰਦੇ ਦਾ ਦਾਰੂ ਤਾਂ ਹੋ ਸਕਦਾ ਹੈ, ਲੋੜ ਵੇਲੇ ਮੁਸ਼ਕਿਲ ਵੇਲੇ ਕੋਈ ਕੰਮ ਆਉਂਦਾ ਹੈ ਤੇ ਉਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਤੂੰ ਤਾਂ ਭਾਈ ਰੱਬ ਬਣ ਕੇ ਬੋੜਿਓ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਿਰਫ ਤੇ ਸਿਰਫ ਇੱਕ ਰੱਬ ਦਾ ਦਿੱਤਾ ਹੈ ਜਿਸ ਤੇ ਸਾਡਾ ਤਕੀਆ ਵੀ ਹੋਣਾ ਚਾਹੀਦਾ, ਔਰ ਜਿਹੜਾ ਰੱਬ ਦੇ ਕੇ ਗਿਣਾਉਂਦਾ ਨਹੀਂ ਹੈ ਉਹ ਲੈਣ ਵਾਲੇ ਥੱਕ ਜਾਂਦੇ ਨੇ ਲੈ ਕੇ ਦਿੰਦਾ ਦੇ ਥੱਕ ਪਾਏ ਜੁਗਾ ਜੁਗੰਤਰ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਬੇਪਰਵਾਹ। ਕਿ ਉਹ ਬੇਪਰਵਾਹ ਹੈ, ਉਹ ਦੇ ਕੇ ਨਹੀਂ ਦੇਖਦਾ ਪਿੱਛੇ ਵੀ ਕਿਹਨੂੰ ਦਿੱਤਾ ਹੈ। ਅਕਿਰਤ ਗਣਾਂ ਨੂੰ ਵੀ ਦਿੰਦਾ ਹੈ, ਨਾ ਸ਼ੁਕਰਿਆਂ ਨੂੰ ਵੀ ਦਿੰਦਾ ਹੈ, ਚੋਰਾਂ ਨੂੰ ਵੀ ਦਿੰਦਾ ਹੈ, ਜਿਹੜੇ ਬਦ ਅਖਲਾਕ ਨੇ ਉਹਨਾਂ ਨੂੰ ਵੀ ਦਿੰਦਾ ਹੈ, ਤੇ ਫਿਰ ਵੀ ਉਹ ਜਿਹੜਾ ਹੈ ਉਹ ਕਦੇ ਉਹ ਤੋਟ ਨਹੀਂ ਆਉਂਦੀ ਹੈ ਉਸ ਭੰਡਾਰੇ ਚੋਂ। ਤੇ ਇਨਸਾਨ ਤਾਂ ਦੇ ਕੇ ਬਹੁਤ ਸਾਰੇ ਅਸੀਂ ਅਹਿਸਾਨ ਜਤਾਉਂਦੇ ਹੈ, ਯਾਦ ਕਰਵਾਉਂਦੇ ਹੈ। ਕਈ ਤਾਂ ਵਿਚਾਰਿਆਂ ਨੂੰ ਅਸੀਂ ਉਹਨਾਂ ਅਹਿਸਾਨਾਂ ਦੇ ਥੱਲੇ ਹੀ ਇੰਨਾ ਕੁ ਦੱਬ ਦਿੰਦੇ ਹੈ ਕਿ ਸਾਨੂੰ ਇਹ ਕਿ ਵੀ ਇਹ ਹੁਣ ਆਵਾਜ਼ ਨਹੀਂ ਚੁੱਕ ਸਕਦੇ। ਸੋ ਇਹ ਬਿਲਕੁਲ ਠੀਕ ਹੈ ਕਿ ਜੇ ਮੰਗਣਾ ਬਿਨ ਤੁਧ ਹੋਰ ਜੇ ਮੰਗਣਾ, ਰੱਬ ਤੋਂ ਤਾਂ ਅਸੀਂ ਮੰਗਦੇ ਉਹਦਾ ਨਾਂ, ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਈ ਉਸ ਦੇ ਅੱਗੇ ਹੀ ਅਸੀਂ ਜਿਹੜਾ ਆਪਣੇ ਆਪ ਨੂੰ ਝੋਲੀ ਅੱਡ ਕੇ ਮੰਗੀਏ, ਜਿਹੜਾ ਨਾ ਗਿਣਦਾ ਦੇਣ ਲੱਗਿਆ ਨਾ ਜਿਤਾਉਂਦਾ, ਤੇ ਜਿਹਦੇ ਖਜ਼ਾਨੇ 'ਚ ਕਦੇ ਤੋਟ ਨਹੀਂ ਆਉਂਦੀ। ਜਾ ਕੇ ਘਰ ਸਭ ਕੁਛ ਹੈ ਭਾਈ, ਨੌਨਿਤ ਭਰੇ ਭੰਡਾਰ, ਤਾਂ ਕਿ ਕੀਮਤ ਨਾ ਪਵੇ ਭਾਈ, ਸਾਚਾ ਅਗਮ ਅਪਾਰ। ਉੱਥੇ ਕਦੇ ਤੋਟ ਨਹੀਂ ਆਉਂਦੀ। ਔਰ ਅੱਜ ਅਸੀਂ ਬਾਬਾ ਫਰੀਦ ਜੀ, ਰਮਜ਼ਾਨ ਦਾ ਮੁਬਾਰਕ ਮਹੀਨਾ ਚੱਲ ਰਿਹਾ ਔਰ ਅਸੀਂ ਪਹਿਲੇ ਦਿਨ ਤੋਂ ਹੀ ਜਿਹੜਾ ਗੁਰਬਾਣੀ ਦੀ ਰੋਸ਼ਨੀ 'ਚ ਕੀ ਮੈਸੇਜ ਹੈ, ਮੈਸੇਜ ਸਾਰੀ ਇਨਸਾਨੀਅਤ ਲਈ ਹੈ। ਔਰ ਜ਼ਾਹਰ ਹੈ ਕਿ ਜਦੋਂ ਤੁਸੀਂ ਮੈਸੇਜ ਦਾ ਕੰਟੈਕਸਟ ਰੱਖਦੇ ਹੋ ਉਹ ਜ਼ਾਹਰ ਹੈ ਕੋਈ ਸਪੈਸੀਫਿਕ ਹੁੰਦਾ ਕਿਸੇ ਲਈ, ਲੇਕਿਨ ਇਹ ਸਾਰਿਆਂ ਲਈ ਹੁੰਦਾ ਹੈ। ਬਾਬਾ ਫਰੀਦ ਗੰਜ ਸ਼ੱਕਰ ਜਿਹੜੇ ਬਹੁਤ ਵੱਡੀ ਸ਼ਖਸੀਅਤ ਹੋਏ ਨੇ, ਬਹੁਤ ਵੱਡੇ ਫਕੀਰ। ਔਰ ਜਦੋਂ ਅਸੀਂ ਪੰਜਾਬੀ ਜ਼ਬਾਨ ਦੀਆਂ ਸਾਂਝਾਂ ਦੀ ਗੱਲ ਕਰਦੇ, ਮੈਂ ਲੇਟਲੀ ਦੇਖ ਰਿਹਾ ਕਿ ਸਾਡੇ ਲਹਿੰਦੇ ਪੰਜਾਬ ਵੱਲੋਂ ਵੀ ਜਿਹੜਾ ਸੋਸ਼ਲ ਮੀਡੀਆ ਤੇ ਪਿਛਲੇ ਦਿਨਾਂ 'ਚ ਕਿਸੇ ਨੇ ਸਿਕੰਦਰ ਔਰ ਪੋਰਸ, ਉਸ ਦੇ ਹਵਾਲੇ ਨਾਲ ਪੋਰਸ ਪੰਜਾਬ ਦਾ ਪੁੱਤਰ, ਉਸ ਦੇ ਥੱਲੇ ਇੱਕ ਅਵੇਅਰਨੈਸ ਮੈਂ ਦੇਖ ਰਿਹਾ। ਉੱਥੇ ਕੁਝ ਸ਼ੋਅ ਜਿਹੜੇ ਬਿਲਕੁਲ ਉਰਦੂ ਦੇ ਵਿੱਚ ਹੋਸਟ ਹੁੰਦੇ ਸੀ, ਹੁਣ ਉਹਨਾਂ ਨੇ ਇੱਕ ਅੱਧਾ ਜਿਹੜਾ ਹੈ ਉਹਨੂੰ ਪੰਜਾਬੀ ਸਪੈਸੀਫਿਕ ਰੱਖਿਆ। ਜਿਵੇਂ ਅਮਾਨੁੱਲਾ ਖਾਨ ਜਿਹੜੇ ਕਿੰਗ ਆਫ ਕਾਮੇਡੀ ਸੀ, ਉਹਨਾਂ ਦੀ ਯਾਦ ਦੇ ਵਿੱਚ ਇੱਕ ਸ਼ੋਅ ਹੈ, ਉਹ ਪੰਜਾਬੀ 'ਚ ਹੁੰਦਾ ਹੈ। ਔਰ ਇਹ ਇੱਕ ਟ੍ਰੈਂਡ, ਹਾਲਾਂਕਿ ਪੰਜਾਬੀ ਸੌਂਗ ਜਾਂ ਜਿਹੜਾ ਉੱਥੇ ਜਿਹੜੇ ਡਿਬੇਟ ਵੀ ਕਰ ਰਹੇ ਹੁੰਦੇ ਨੇ, ਜਦੋਂ ਉਹਨਾਂ ਦਾ ਉਰਦੂ ਜਾਂ ਅੰਗਰੇਜ਼ੀ ਮੁੱਕ ਜਾਂਦੀ ਹੈ ਜਾਂ ਐਪਰੋਪ੍ਰੀਏਟ ਕੋਈ ਨਹੀਂ ਰਿਹਾ, ਫਿਰ ਕਹਿਣਗੇ ਜਿਵੇਂ ਸਾਡੀ ਪੰਜਾਬੀ 'ਚ ਕਹਿੰਦੇ ਨੇ। ਸੋ ਮੈਂ ਸਮਝਦਾ ਵੀ ਇਹ ਇੱਕ ਚੰਗਾ ਰੁਝਾਨ ਹੈ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਪੰਜਾਬੀ ਜ਼ਬਾਨ ਜਿਹੜੀ ਮਾਖਿਓਂ ਮਿੱਠੀ ਔਰ ਜਿਹੜੀ ਅਮੀਰ, ਸਭ ਤੋਂ ਮੈਂ ਜੇ ਕਹਾਂ, ਕਿਉਂਕਿ ਇਸ ਜ਼ਬਾਨ ਨੂੰ ਕਦੇ ਵੀ ਸਟੇਟ ਪੈਟਰਨੇਜ ਨਹੀਂ ਮਿਲੀ, ਲੇਕਿਨ ਜੇ ਇਹਦੇ ਬਾਵਜੂਦ ਇਹ ਸਰਵਾਈਵ ਕੀਤੀ ਇਸ ਲਈ ਕਿ ਇਹ ਲੋਕਾਂ ਦੀ ਜ਼ਬਾਨ ਹੈ। ਔਰ ਜਿਨ੍ਹਾਂ ਨੂੰ ਅਸੀਂ ਪੰਜਾਬੀ ਜ਼ਬਾਨ ਦੇ ਪਹਿਲੇ ਸ਼ਾਇਰ ਕਹਿੰਦੇ ਆ, ਔਰ ਇਹ ਆਥੈਂਟਿਕਲੀ ਉਹ ਬਾਬਾ ਫਰੀਦ ਗੰਜ ਸ਼ੱਕਰ ਨੇ, ਜਿਹੜੇ 1173 ਦੇ ਵਿੱਚ ਯਾਨੀ ਕਿ 12ਵੀਂ ਸਦੀ 'ਚ ਪਾਕਪਤਨ ਦੀ ਉਸ ਮੁਬਾਰਕ ਥਾਂ ਨੂੰ ਉਹ ਭਾਗ ਲਾਉਂਦੇ ਨੇ, ਔਰ 1265 ਦੇ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿੰਦੇ। ਔਰ ਬਾਬਾ ਫਰੀਦ ਗੰਜ ਸ਼ੱਕਰ ਨਾ ਸਿਰਫ ਉਹਨਾਂ ਨੇ ਪੰਜਾਬੀ ਜ਼ਬਾਨ ਨੂੰ ਚੁਣਿਆ ਆਪਣਾ ਮੈਸੇਜ ਦੇਣ ਦੇ ਲਈ ਰੂਹਾਨੀਅਤ ਦਾ, ਉਹਨਾਂ ਨੇ ਕਿਵੇਂ ਰੂਹਾਨੀਅਤ ਦੀਆਂ ਸਿਖਰਾਂ ਨੂੰ ਛੂਹਿਆ। ਸੂਫੀ ਕੁਤਬਦੀਨ ਬਖਤਿਆਰ ਕਾਕੀ ਜਿਹੜੇ ਉਹਨਾਂ ਦੇ ਮੁਰਸ਼ਦ ਨੇ, ਔਰ ਉਹਨਾਂ ਤੋਂ ਉਹਨਾਂ ਨੇ ਕਿਵੇਂ ਇਸ ਫਿਰ ਦੌਲਤ ਨੂੰ, ਜਿਹੜੀ ਰੱਬ ਦੇ ਪਿਆਰ ਦੀ ਦੌਲਤ, ਰੱਬ ਦੀ ਮੁਹੱਬਤ ਦੀ ਦੌਲਤ ਹੈ, ਉਸ ਨੂੰ ਵੰਡਿਆ। ਔਰ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੀ ਬਾਣੀ
ਜਿਹਨੂੰ ਗੁਰੂ ਨਾਨਕ ਸਾਹਿਬ ਜਦੋਂ ਕਰਤਾਰਪੁਰ ਸਾਹਿਬ, ਜਿੱਥੇ ਗੁਰੂ ਨਾਨਕ ਸਾਹਿਬ ਨੇ 18 ਸਾਲ ਜ਼ਿੰਦਗੀ ਦੇ ਗੁਜ਼ਾਰੇ, ਉਹ ਕਰਤਾਰਪੁਰ ਸਾਹਿਬ ਤੋਂ ਪਾਕ ਪਤਨ ਗਏ। ਇਹ ਵੀ ਸਾਡੀ ਰਵਾਇਤ ਚ ਹੈ ਕਿ ਵੀ ਉਹ ਇੱਕ ਤੋਂ ਜ਼ਿਆਦਾ ਵਾਰ ਗਏ। ਔਰ ਜਿਹੜੇ ਉਹਨਾਂ ਦੇ ਅੱਗੋਂ ਬਾਬਾ ਫਰੀਦ ਗੰਜ ਸ਼ੱਕਰ ਦੇ ਤਕੀਏ ਜਾਂ ਗੱਦੀ ਉਸ ਦੇ ਸੇਵਾਦਾਰ ਸਨ ਜਾਂ ਉਸ ਦੇ ਆਗੂ ਸਨ, ਉਹਨਾਂ ਦੇ ਕੋਲ ਮਿਲੇ ਔਰ ਉਹਨਾਂ ਤੋਂ ਬਾਬਾ ਫਰੀਦ ਗੰਜ ਸ਼ੱਕਰ ਦੀ ਬਾਣੀ ਗੁਰੂ ਨਾਨਕ ਸਾਹਿਬ ਲਿਆਏ। ਔਰ ਇਹ ਫਿਰ ਜਿਵੇਂ ਜਦੋਂ ਇੱਕ ਗੁਰੂ ਨਾਨਕ ਸਾਹਿਬ ਨੇ ਦੂਸਰੇ ਗੁਰੂ ਅੰਗਦ ਸਾਹਿਬ ਨੂੰ ਗੱਦੀ ਦਿੱਤੀ ਜਾਂ ਜ਼ਿੰਮੇਵਾਰੀਆਂ ਸੌਂਪੀਆਂ ਰੂਹਾਨੀਅਤ ਦੀ ਇਸ ਆਵਾਜ਼ ਨੂੰ ਅੱਗੇ ਤੋਰਨ ਦੀ, ਤੇ ਜਿੱਥੇ ਉਹਨਾਂ ਨੇ ਆਪਣਾ ਕਲਾਮ, ਆਪਣੀ ਬਾਣੀ ਉਹਨਾਂ ਨੂੰ ਦਿੱਤੀ, ਉੱਥੇ ਜਿਹੜੀ ਉਹਨਾਂ ਨੇ ਥਾਂ ਥਾਈਂ ਕਲੈਕਟ ਕੀਤੀ ਸੀ, ਜਿਹਨਾਂ ਬਾਬਾ ਫਰੀਦ ਗੰਜ ਸ਼ੱਕਰ ਵੀ ਸੀ, ਹੋਰ ਭਗਤ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਜਿਹੜੇ ਸਾਊਥ ਏਸ਼ੀਆ ਦੇ ਅੱਡ-ਅੱਡ ਖਿੱਤਿਆਂ 'ਚ ਸਨ, ਉਹ ਵੀ। ਔਰ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਜਦੋਂ ਇਹ ਜ਼ਿੰਮੇਵਾਰੀ ਤੀਸਰੇ ਗੁਰੂ ਅਮਰਦਾਸ ਜੀ ਨੂੰ ਸੌਂਪੀ, ਤੇ ਗੁਰਗੱਦੀ ਦੇਣ ਦਾ ਜਾਂ ਅੱਗੋਂ ਰੂਹਾਨੀ ਜਾਨਸ਼ੀਨ ਬਣਾਉਣ ਦਾ ਮਤਲਬ ਸੀ ਉਹ ਬਾਣੀ ਵੀ ਨਾਲ ਜਿਹੜੀ ਆ ਉਹ ਦੇਣੀ। ਔਰ ਇਸ ਤਰ੍ਹਾਂ ਫਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਔਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ, ਜਿਨ੍ਹਾਂ ਨੇ ਫਾਈਨਲੀ ਗੁਰੂ ਗ੍ਰੰਥ ਸਾਹਿਬ ਜਿਸ ਫਾਰਮ 'ਚ ਅੱਜ ਹੈ ਔਰ ਜਿਹਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ, ਇਸ ਨੂੰ ਫਾਈਨਲ ਸ਼ੇਪ ਗੁਰੂ ਅਰਜਨ ਸਾਹਿਬ ਨੇ ਦਿੱਤੀ। ਹਾਲਾਂਕਿ ਸਿਰਫ ਇੱਕ ਰਾਗ ਜੈਜਾਵੰਤੀ ਦੇ ਵਿੱਚ 10ਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ, ਜਿਹੜੇ ਕਿ 9ਵੇਂ ਗੁਰੂ ਹੋਏ ਨੇ, ਉਹਨਾਂ ਦੀ ਬਾਣੀ ਨੂੰ ਦਰਜ ਕੀਤਾ ਔਰ ਉਹਨੂੰ ਫਿਰ ਉਹਨਾਂ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਫਾਈਨਲ ਗੁਰਗੱਦੀ ਦਿੱਤੀ। ਸੋ ਬਾਬਾ ਫਰੀਦ ਗੰਜ ਸ਼ੱਕਰ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ। 17ਵੀਂ ਸਦੀ ਦੀ ਬਿਗਨਿੰਗ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ, ਜਿਹਨੂੰ ਅਸੀਂ ਆਦਿ ਬੀੜ ਕਹਿੰਦੇ ਹਾਂ, ਉਹ ਮੁਕੰਮਲ ਹੋਈ। ਔਰ ਉਸ ਦਾ ਪਹਿਲਾ ਪ੍ਰਕਾਸ਼, ਜਿਹਨੂੰ ਅਸੀਂ ਇੰਸਟਾਲ ਕਰਨਾ ਕਹਿੰਦੇ ਹਾਂ, ਪ੍ਰਕਾਸ਼ ਨੂਰ ਨੂੰ ਕਹਿੰਦੇ ਨੇ, ਰੋਸ਼ਨੀ ਨੂੰ ਕਹਿੰਦੇ ਨੇ, ਜਦੋਂ ਗੁਰੂ ਗ੍ਰੰਥ ਸਾਹਿਬ ਜਿਸ ਥਾਂ ਦੇ ਉੱਤੇ ਸੰਗਤ ਦੇ ਦੀਦਾਰ ਲਈ ਆਉਂਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਜੀ ਪ੍ਰਕਾਸ਼। ਅੱਜ ਵੀ ਇਹ ਅਸੀਂ ਟਰਮੀਨੋਲੋਜੀ ਇਸਤੇਮਾਲ ਕੀਤੀ ਹੈ। ਗੁਰਦੁਆਰੇ ਉਹ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਕਿ ਉਹ ਨੂਰ ਹੈ, ਕਿ ਜਿੱਥੇ ਕਿ ਕੋਈ ਵੀ ਆਉਣ ਵਾਲਾ ਉਸ ਨੂੰ ਪੜ੍ਹ ਸਕਦਾ ਹੈ ਔਰ ਆਪਣਾ ਸਿਰ ਝੁਕਾਉਂਦਾ ਹੈ। ਸਿਰ ਕੋਈ ਰੁਮਾਲਿਆਂ ਦੇ ਅੱਗੇ ਜਾਂ ਸਿਆਹੀ ਦੇ ਅੱਗੇ ਜਾਂ ਕਿਸੇ ਅੱਗੇ ਨਹੀਂ, ਉਸ ਸੁਪਰੀਮ ਬਾਣੀ ਦੇ ਅੱਗੇ ਹੈ, ਜਿਹੜਾ ਰੱਬ ਦਾ ਕਲਾਮ ਹੈ। ਗੁਰੂ ਗ੍ਰੰਥ ਸਾਹਿਬ 'ਚ ਕੋਈ ਕਹਾਣੀਆਂ ਨਹੀਂ ਨੇ, ਕੋਈ ਗੁਰੂ ਸਾਹਿਬਾਨ ਦਾ ਆਪਣਾ ਨਹੀਂ। ਔਰ ਤੁਸੀਂ ਇਹ ਦੇਖੋ ਕਿ ਈਵਨ 4 ਗੁਰੂ ਸਾਹਿਬਾਨ, ਜਿਨ੍ਹਾਂ ਦੀ 5 ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਤੋਂ ਇਲਾਵਾ ਜਿਨ੍ਹਾਂ ਦੀ ਬਾਣੀ ਹੈ, ਉਹਨਾਂ ਨੇ ਆਪਣਾ ਨਾਮ ਵੀ ਇਸਤੇਮਾਲ ਨਹੀਂ ਕੀਤਾ, ਉਹਨਾਂ ਨੇ ਸਿਰਫ ਨਾਨਕ ਲਫ਼ਜ਼ ਲਿਖਿਆ। ਪਰ ਕਿੰਨੀ ਵਡਿਆਈ ਗੁਰੂ ਸਾਹਿਬ ਨੇ ਭਗਤਾਂ ਨੂੰ ਦਿੱਤੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਉਹਨਾਂ ਦੇ ਨਾਮ ਨੇ ਬਾਣੀ ਭਗਤ ਕਬੀਰ ਜੀ ਕੀ, ਭਗਤ रविदास जी की, शेख फरीद जी की। लेकिन आप गुरु साहबान ने हालांकि लगभग अद्धे गुरु ग्रंथ साहब ਦੀ ਬਾਣੀ ਗੁਰੂ ਅਰਜਨ ਸਾਹਿਬ ਦੀ ਹੈ, ਪਰ ਤੁਹਾਨੂੰ ਕਿਤੇ ਅਰਜਨ ਲਫ਼ਜ਼ ਨਹੀਂ ਮਿਲੇਗਾ, ਨਾ ਹੀ ਅੰਗਦ ਲਫ਼ਜ਼ ਅੰਗਦ ਸਾਹਿਬ ਮਿਲੇਗਾ, ਜਾਂ ਅਮਰਦਾਸ ਜੀ ਜਾਂ ਰਾਮਦਾਸ ਜੀ ਜਾਂ ਤੇਗ। ਉੱਥੇ ਸਿਰਫ ਨਾਨਕ ਦੇ ਅੱਗੇ ਹੀ ਆਪਣਾ ਸਿਰ ਝੁਕਾਇਆ। ਪਰ ਇਹ ਵਡਿਆਈ ਹੈ ਕਿ ਉਹਨਾਂ ਨੇ ਭਗਤਾਂ ਨੂੰ, ਜਿਨ੍ਹਾਂ ਦੀ ਜਿਹੜੇ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ ਸੀ, ਉਹਦੇ ਲਈ ਲਫ਼ਜ਼ ਅਸੀਂ ਭਗਤ ਇਸਤੇਮਾਲ ਕਰਦੇ ਹਾਂ, ਫਕੀਰ ਵੀ ਇਸਤੇਮਾਲ ਹੁੰਦਾ ਹੈ। ਰੱਬ ਦੇ ਬੰਦੇ ਹੀ ਇਹ ਭਗਤ ਨੇ, ਜਿਹੜੇ ਰੱਬ ਦੇ ਵਿੱਚ ਇਕਮਿਕ ਨੇ, ਪਰ ਉਹਨਾਂ ਨੂੰ ਨਾਂ ਲੈ ਕੇ ਰੈਕਗਨਾਈਜ਼ ਕਰਕੇ ਉਹਨਾਂ ਦੇ ਕਲਾਮ ਨੂੰ ਗੁਰੂ ਗ੍ਰੰਥ ਸਾਹਿਬ 'ਚ ਐਡ ਕੀਤਾ। ਔਰ ਬਾਬਾ ਫਰੀਦ ਗੰਜ ਸ਼ੱਕਰ, ਉਹਨਾਂ ਦੇ 134 ਜਿਹੜੇ ਸ਼ਬਦ ਨੇ ਇਹ ਗੁਰੂ ਗ੍ਰੰਥ ਸਾਹਿਬ 'ਚ ਨੇ। ਹੁਣ ਜਦੋਂ ਅਸੀਂ ਸ਼ਬਦ ਟੋਟਲ ਹਿੰਮ ਲਈ ਕਹਿੰਦੇ ਨੇ, ਉਹਨਾਂ ਚੋਂ 130 ਜਿਹੜੇ ਨੇ ਲਗਭਗ ਉਹ ਕਪਲੇਟ ਨੇ, 2 ਲਾਈਨਰਸ ਨੇ, ਔਰ 130 ਜਿਹੜੇ ਕਪਲੇਟ ਨੇ, ਇਹ ਲਗਭਗ 8 ਫੁੱਲ ਪੇजेस ਗੁਰੂ ਗ੍ਰੰਥ ਸਾਹਿਬ ਦੇ, ਜਿਹੜੇ ਪੇਜ 1377 ਤੋਂ 1384 ਤੱਕ ਨੇ, ਔਰ ਇਹ ਟੁਵਰਡਸ ਦਾ ਐਂਡ ਨੇ। ਔਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਭੋਗ ਪਾਇਆ ਜਾਂਦਾ ਹੈ ਅਨਇੰਟਰਪਟਡ, ਜਦੋਂ ਇਹਦਾ ਅਖੰਡ ਪਾਠ ਹੁੰਦਾ ਹੈ, ਤੇ ਸਭ ਤੋਂ ਜ਼ਿਆਦਾ ਜ਼ਾਹਿਰ ਹੈ ਜਦੋਂ ਬਾਣੀ ਸ਼ੁਰੂ ਹੁੰਦੀ ਹੈ ਉਦੋਂ ਲੋਕ ਹਾਜ਼ਰ ਹੁੰਦੇ ਨੇ, ਜਾਂ ਜਦੋਂ ਸਮਾਪਤੀ ਹੁੰਦੀ ਹੈ। ਸੋ ਬਾਬਾ ਫਰੀਦ ਗੰਜ ਸ਼ੱਕਰ ਦੇ ਇਹ 130 ਸ਼ਲੋਕ ਬਹੁਤ ਸਾਰੇ ਸਿੱਖਾਂ ਦੀ ਜ਼ਬਾਨ ਤੇ ਨੇ, ਬਹੁਤ ਸਾਰਿਆਂ ਨੂੰ ਜ਼ਬਾਨੀ ਯਾਦ ਨੇ। ਇਹਨਾਂ ਉਹਦੇ 'ਚ ਜਿੱਥੇ ਵਿਜ਼ਡਮ ਹੈ ਆਫ ਦਾ ਏਜਿਸ, ਰੂਹਾਨੀਅਤ ਦੀ, ਉੱਥੇ ਮਾਖਿਓ ਮਿੱਠੀ ਪੰਜਾਬੀ ਦੇ ਵਿੱਚ ਇਹ ਸ਼ਲੋਕ ਧਿਆਨ ਖਿੱਚਦੇ ਨੇ। ਔਰ 4 ਜਿਹੜੇ ਫੁੱਲ ਹਿੰਮ ਨੇ
ਉਹਨਾਂ 'ਚ ਦੋ ਜਿਹੜੇ ਨੇ ਰਾਗ ਆਸਾ ਦੇ ਵਿੱਚ ਨੇ, ਕਿਉਂਕਿ 31 ਰਾਗ ਨੇ ਜਿਨ੍ਹਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਹੈ, ਔਰ 2 ਸ਼ਬਦ ਉਹਨਾਂ ਦੇ ਜਿਹੜੇ ਨੇ ਰਾਗ ਸੂਹੀ ਦੇ ਵਿੱਚ ਨੇ। ਸੋ ਅਸੀਂ ਕਿਉਂਕਿ ਵੀਕਐਂਡ ਤੱਕ ਪਹੁੰਚਦੇ ਆ, ਈਦ ਦਾ ਜਿਹੜਾ ਦਿਨ ਆਣਾ ਹੈ ਮੁਬਾਰਕ, ਸੋ ਅਸੀਂ ਆਉਣ ਵਾਲੇ ਦਿਨਾਂ 'ਚ ਬਾਬਾ ਫਰੀਦ ਦੇ ਇਹ ਚਾਰੋਂ ਸ਼ਬਦ ਜਿਹੜੇ ਰਾਗ ਆਸਾ 'ਚ 2 ਨੇ, 2 ਰਾਗ ਜਿਹੜੇ ਨੇ ਸੂਹੀ ਦੇ ਵਿੱਚ ਨੇ, ਉਹਨਾਂ ਨੂੰ ਵਿਚਾਰਾਂਗੇ। ਔਰ ਫਿਰ ਜਿਹੜਾ ਅਸੀਂ ਜਿਹੜੇ 2 ਦਿਨ ਰਹਿ ਜਾਣਗੇ ਉਦੋਂ ਬਾਬਾ ਫਰੀਦ ਜੀ ਦੇ ਸ਼ਲੋਕ ਜਿਹੜੇ ਆਲਰੇਡੀ ਅਸੀਂ ਵੈਸੇ TV 84 ਦੇ ਵਿੱਚ ਸੱਚੋ ਸੱਚ ਵਿਚਾਰ ਚੁੱਕੇ ਹਾਂ, ਉਹਨਾਂ ਨੂੰ ਅਸੀਂ ਵਿਚਾਰਾਂਗੇ। ਸੋ ਅੱਜ ਅਸੀਂ ਆਸਾ ਰਾਗ ਦੇ ਵਿੱਚ ਬਾਬਾ ਫਰੀਦ ਜੀ ਦਾ ਸ਼ਬਦ ਚੁਣਿਆ, ਜਿਹੜਾ ਮੇਰਾ ਬਹੁਤ ਫੇਵਰਿਟ ਸ਼ਬਦ ਹੈ, ਪਿਆਰਾ ਸ਼ਬਦ ਹੈ, ਔਰ ਚਾਹਨਾ ਹੈ ਕਿ ਜੋ ਬਾਬਾ ਫਰੀਦ ਨੇ ਮੰਗਿਆ ਇਹੀ ਅਸੀਂ ਜਿਹੜੀਆਂ ਤੜਫਦੀਆਂ ਰੂਹਾਂ ਹੈ ਰੱਬ ਦੇ ਦੀਦਾਰ ਲਈ ਉਹ ਮੰਗਦੀਆਂ। ਔਰ ਆਸਾ ਰਾਗ ਦਾ ਇਹ ਸ਼ਬਦ ਹੈ, ਆਸਾ ਸ਼ੇਖ ਫਰੀਦ ਜੀਓ ਕੀ ਬਾਣੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਤੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ से पोए पार थिए, आप लिए लड़ लाए दर दरवेश से, तेना धन जनेंदी माओ आए सफल से, परवरदगार अपार अगम बेअंत तू, जिना पछाता सच चुम्मा पैर मुंह, तेरी पना खुदाए तू बख्शंदगी, शेख फरीदा खैर दीजे बंदगी। कि जिन्हां दे अंदर रब दी मुहब्बत है, दिलों मुहब्बत जिन से ही सच्चे है, रब दी दरगाह च ही सच्चे ने, बाकी विखावा है। दुनिया नूं दस्सण दे लई तुसीं रोजे रखो, नमाज़ां पढ़ो, नितनेम करो, गुरुद्वारियां च जाके नक रगड़ो, कोई मतलब नहीं है जे तुहाडे दिल दे अंदर उस दी मुहब्बत नहीं है। दिलों मुहब्बत जिन से ही सच्चे है, जिन मन होर मुख होर, तुहाडे अंदर कुछ होर है, ਮੂੰਹ ਤੁਸੀਂ ਹੋਰ ਗੱਲਾਂ ਕਰ ਰਹੇ ਸੀ, ਕਾਂਡੇ ਕੱਚੇ। ਸੱਚੇ ਤੇ ਕੱਚੇ ਦੇ ਵਿੱਚ ਨਵੇੜਾ ਕੀਤਾ, ਫਿਰ ਸੱਚੇ ਨੂੰ ਫਰਦਰ ਐਮਫਸਾਈਜ਼ ਕੀਤਾ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਪਾਰਥੀਏ। ਜਿਹੜੇ ਖੁਦਾ ਦੇ ਇਸ਼ਕ ਵਿੱਚ ਰੱਤੇ ਹੋਏ ਨੇ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਕਿ ਉਹਨਾਂ ਦੇ ਅੰਦਰ ਇੱਕੋ ਹੀ ਰੰਗ ਹੈ ਕਿ ਉਸ ਪਿਆਰੇ ਦਾ ਦੀਦਾਰ ਹੋਏ, ਉਸ ਪਿਆਰੇ ਦਾ ਦਰਸ਼ਨ ਹੋਏ। ਔਰ ਜਿਨ੍ਹਾਂ ਨੂੰ ਉਹ ਰੱਬ ਭੁੱਲਿਆ ਹੋਇਆ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਉਹ ਧਰਤੀ ਦੇ ਉੱਤੇ ਭਾਰ ਨੇ, ਉਹਨਾਂ ਦਾ ਜੰਮਣਾ ਹੀ ਜਿਹੜਾ ਉਹ ਕੰਡੈਮਨੇਬਲ ਹੈ। ਜਿਹਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਫਲਾਂਗ, ਜੇ ਤੁਸੀਂ ਕਿਸੇ ਦਾ ਭਲਾ ਨਹੀਂ ਕੀਤਾ ਤੁਸੀਂ ਧਰਤੀ ਤੇ ਭਾਰ ਹੋ। ਤੇ ਬਾਬਾ ਫਰੀਦ ਕਹਿੰਦੇ ਨੇ ਵਿਸਰਿਆ ਜਿਨ ਨਾਮ ਸੇ ਭੋਏ, ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਉਹ ਧਰਤੀ ਤੇ ਭਾਰ ਨੇ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ। ਉਹਨਾਂ ਨੇ ਕਿਹਾ ਜੀ ਬਾਕੀ ਜਿਹੜੇ ਸਾਡੇ ਵਰਗੇ ਦਰਵੇਸ਼ੀ ਵੀ ਕਰਦੇ ਫਿਰਦੇ ਨੇ, ਜੇ ਉਹਨੇ ਆਪ ਆਪਣੇ ਨਾਲ ਨਹੀਂ ਲਾਇਆ ਹੋਇਆ ਤੇ ਅਸੀਂ ਵੀ ਭਟਕ ਰਹੇ। ਆਪ ਲੀਏ ਲੜ ਲਾਏ, ਜਿਨ੍ਹਾਂ ਨੂੰ ਰੱਬ ਕਬੂਲ ਕਰ ਲਏ, ਜਿਹਦੀ ਮੁਹੱਬਤ ਨੂੰ ਕਬੂਲ ਕਰ ਲਏ, ਜਿਹਦੀ ਬੰਦਗੀ ਨੂੰ ਕਬੂਲ ਕਰ ਲਏ, ਉਹੀ ਦਰਵੇਸ਼ ਹੈ, ਦਰ ਦੇ ਉੱਤੇ ਖੜਾ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਜਿਨ੍ਹਾਂ ਦੀ ਬੰਦਗੀ ਮੁਹੱਬਤ ਕਬੂਲ, ਰੱਬ ਨੇ ਉਹਨਾਂ ਨੂੰ ਆਪਣੇ ਗਲ ਨਾਲ ਲਾ ਲਿਆ, ਉਹਨਾਂ ਦੀਆਂ ਮਾਵਾਂ ਧਨ ਨੇ। ਉਹ ਜਨਨੀ ਧਨ ਹੈ ਜਿਹਨੇ ਇਹੋ ਜਿਹਾ ਬੱਚਾ ਜਾਂ ਬੱਚੀ ਪੈਦਾ ਕੀਤੇ, ਜਿਨ੍ਹਾਂ ਦੀ ਮੁਹੱਬਤ ਰੰਗ ਲਿਆਈ ਤੇ ਰੱਬ ਨੇ ਆਪਣੇ ਗਲ ਨਾਲ ਲਾ ਲਿਆ। ਪਰਵਰਦਗਾਰ ਅਪਾਰ ਅਗਮ ਬੇਅੰਤ ਤੋਂ, ਇਹ ਪਰਵਰਦਗਾਰ ਸਾਰਿਆਂ ਨੂੰ ਪਾਲਣ ਵਾਲੇ, ਤੇਰਾ ਕੋਈ ਅੰਤ ਨਹੀਂ ਪਾ ਸਕਦਾ, ਤੇਰੀ ਕੋਈ ਗਮਤਾ ਨਹੀਂ ਪਾ ਸਕਦਾ। ਪਰਵਰਦਗਾਰ ਅਪਾਰ ਅਗਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਕਿ ਜਿਨ੍ਹਾਂ ਨੇ ਇਸ ਹਕੀਕਤ ਨੂੰ, ਰੱਬ ਨੂੰ ਪਛਾਣ ਲਿਆ, ਮੂੰਹ ਲਹਿੰਦੀ ਪੰਜਾਬੀ ਦੇ ਵਿੱਚ ਮੈਂ, ਕਿ ਭਾਈ ਜਿਨ੍ਹਾਂ ਨੇ ਉਸ ਸੱਚ ਨੂੰ ਪਛਾਣ ਲਿਆ ਉਹਨਾਂ ਦੇ ਮੈਂ ਪੈਰ ਚੁੰਮਾ। ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਤੇ ਫਿਰ ਇੱਕੋ ਹੀ ਇਸ ਦਰਵੇਸ਼ ਨੇ ਇਹ ਮੰਗ ਮੰਗੀ ਹੈ, ਤੇਰੀ ਪਨਾਹ ਖੁਦਾਏ, ਇਹ ਰੱਬ, ਇਹ ਖੁਦਾ, ਇਹ ਅੱਲਾਹ ਤਾਲਾ, ਮੈਂ ਤੇਰੀ ਪਨਾਹ ਚ ਆ ਗਿਆ, ਮੈਂ ਤੇਰੇ ਰੈਫਿਊਜ ਚ ਆ ਗਿਆ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਮੈਂ ਗੁਨਾਹਗਾਰ ਹਾਂ,
तू बख्शण वाला है, तू बख्शंदगी शेख फरीदा खैर दीजै बंदगी। तू जे खैर कोई देनी है, खैर पानी है, ते इस शेख फरीद दी झोली च ਇਹ खैर पा, ये अपनी बंदगी दे, अपनी इबादत दे। ये अज दा विचार जी। डॉक्टर साहब तुहाडा बहुत बहुत शुक्रिया, तुसीं अज दे अहम इशू ते अज दा विचार साडे दर्शकां नाल सांझा कीता। अपने व्यूअर्स कोल ने इजाजत। व्यूअर्स साडे प्रोग्राम दा समा इत्थे समाप्त हुंदा। तुसीं अपनी राय ते सुझाव सानूं भेजना भुल्लना साडे इस पते ते sos@tv84.tv ते। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।